ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਐਸੀ ਐਪਲੀਕੇਸ਼ਨ ਦੇ ਬਾਰੇ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜਿਸ ਐਪਲੀਕੇਸ਼ਨ ਨੂੰ ਦੁਨੀਆ ਦੇ ਵਿੱਚ 1 ਅਰਬ ਤੋਂ ਬਹੁਤੇ ਲੋਕ ਇਸਤੇਮਾਲ ਕਰ ਰਹੇ ਨੇ। ਇਹ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਵੀ ਹੋਵੇਗੀ ਤੇ ਮੋਟੀਵੇਸ਼ਨਲ ਵੀ। ਜੀ ਅਸੀਂ ਗੱਲ ਕਰ ਰਹੇ ਹਾਂ WhatsApp ਦੇ ਬਾਰੇ। WhatsApp ਬਣਾਉਣ ਦਾ ਖਿਆਲ ਕਿਸ ਬੰਦੇ ਦੇ ਜ਼ਿਹਨ ਦੇ ਵਿੱਚ ਆਇਆ, ਇਹ ਕਿਸ ਤਰ੍ਹਾਂ ਇਜਾਦ ਹੋਈ ਤੇ ਵੇਖਦਿਆਂ ਦੁਨੀਆ ਦੇ ਇੰਨੇ ਲੋਕ ਇਹਨੂੰ ਕਿਉਂ ਇਸਤੇਮਾਲ ਕਰਨਾ ਸ਼ੁਰੂ ਹੋ ਗਏ। ਇਹ ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਜਿਨੇ WhatsApp ਨੂੰ ਇਜਾਦ ਕੀਤਾ ਉਹ ਯੂਕਰੇਨ ਦੇ ਇੱਕ ਗਰੀਬ ਫੈਮਿਲੀ ਦਾ ਬੰਦਾ ਸੀ। ਗਰੀਬੀ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਉਸ ਫੈਮਿਲੀ ਦੇ ਕੋਲ ਨਾ ਰਹਿਣ ਵਾਸਤੇ ਘਰ ਸੀ, ਨਾ ਪਾਣੀ, ਨਾ ਬਿਜਲੀ, ਨਾ ਗੈਸ। ਕਈ ਵਾਰੀ ਉਹਨਾਂ ਨੂੰ ਰਾਤ ਨੂੰ ਭੇਡਾਂ ਦੇ ਨਾਲ ਸੌਣਾ ਪੈ ਜਾਂਦਾ ਸੀ। ਉਹਦੀ ਵਾਲਦਾ ਨੇ ਫੈਸਲਾ ਕੀਤਾ ਕਿ ਯੂਕਰੇਨ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਸ਼ਿਫਟ ਹੋ ਜਾਇਆ ਜਾਵੇ। ਮਾਂ ਨੇ ਪੁੱਤਰ ਦਾ ਹੱਥ ਫੜਿਆ, ਟੈਚੀ ਕੇਸ ਫੜਿਆ, ਉਹ 'ਚ ਕਿਤਾਬਾਂ ਭਰੀਆਂ ਤੇ ਦੋਨੋਂ ਅਮਰੀਕਾ ਆ ਗਏ। ਹੁਣ ਅਮਰੀਕਾ ਇਹਨਾਂ ਦਾ ਨਵਾਂ ਦੇਸ਼ ਸੀ। ਅਮਰੀਕਾ ਦੇ ਵਿੱਚ ਵੀ ਹਾਲ ਇਹੋ ਹੀ ਸੀ। ਨਾ ਘਰ ਸੀ, ਨਾ ਰਹਿਣ ਦੀ ਜਗ੍ਹਾ, ਨਾ ਸਿਰ ਤੇ ਛੱਤ ਤੇ ਨਾ ਹੀ ਕੋਈ ਰੋਜ਼ਗਾਰ। ਅਮਰੀਕਾ ਦੇ ਵਿੱਚ ਇੱਕ ਇਦਾਰਾ ਕੰਮ ਕਰ ਰਿਹਾ ਹੈ ਫੂਡ ਸਟੈਂਪ ਦੇ ਨਾਂ ਤੋਂ, ਜਿਹੜਾ ਕਿ ਗਰੀਬ ਲੋਕਾਂ ਨੂੰ ਖਾਣ ਪੀਣ ਦੀਆਂ ਸ਼ੈਵਾਂ ਫ੍ਰੀ ਦੇ ਵਿੱਚ ਦਿੰਦਾ ਹੈ। ਉਸ ਫੈਮਿਲੀ ਦਾ ਗੁਜ਼ਾਰਾ ਉਸ ਫੂਡ ਸਟੈਂਪਸ ਦੇ ਉੱਤੇ ਹੋ ਰਿਹਾ ਸੀ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਇਹ ਫੈਮਿਲੀ ਇੰਨੀ ਗਰੀਬ ਸੀ ਕਿ ਉਹਨਾਂ ਦਾ ਗੁਜ਼ਾਰਾ ਸਿਰਫ ਖੈਰਾਤ ਦੇ ਉੱਤੇ ਹੋ ਰਿਹਾ ਸੀ। ਹੁਣ ਅਸੀਂ ਗੱਲ ਕਰਦੇ ਹਾਂ ਜੈਨਕੌਮ ਦੇ ਬਾਰੇ। ਜੈਨਕੌਮ ਦੇ ਕੋਲ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ। ਉਹ ਪੜ੍ਹਨ ਲੱਗ ਪਿਆ ਤੇ ਨਾਲ ਤੇ ਉਹਨਾਂ ਦਾ ਗੁਜ਼ਾਰਾ ਫੂਡ ਸਟੈਂਪਸ ਦੀਆਂ ਖਾਣ ਪੀਣ ਦੀਆਂ ਸ਼ੈਵਾਂ ਦੇ ਨਾਲ ਹੋ ਰਿਹਾ ਸੀ। ਪੜ੍ਹਾਈ ਦੇ ਨਾਲ ਉਹਨੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ। ਇੱਕ ਗਰੋਸਰੀ ਸਟੋਰ ਦੇ ਵਿੱਚ ਉਹਨੂੰ ਸਵੀਪਰ ਦੀ ਮੁਲਾਜ਼ਮਤ ਮਿਲ ਗਈ। ਉਹਨੂੰ ਉੱਥੇ ਸਾਰੇ ਹੀ ਕੰਮ ਕਰਨੇ ਪੈਂਦੇ ਸਨ। ਫਰਸ਼ ਸਾਫ਼ ਕਰਨਾ, ਬਾਥਰੂਮ ਸਾਫ਼ ਕਰਨੇ, ਦਰਵਾਜ਼ੇ, ਖਿੜਕੀਆਂ, ਇੱਥੋਂ ਤੱਕ ਉਸ ਗਰੋਸਰੀ ਸਟੋਰ ਦੇ ਬਾਹਰ ਉਹਦੇ ਸਾਹਮਣੇ ਦੀ ਸੜਕ ਵੀ ਉਹਨੂੰ ਸਾਫ਼ ਕਰਨੀ ਪੈਂਦੀ ਸੀ। ਉਹਦੀ ਉਮਰ 18 ਸਾਲ ਹੋਈ ਤੇ ਉਹ ਕੰਪਿਊਟਰ ਪ੍ਰੋਗਰਾਮਿੰਗ ਦੇ ਪਿੱਛੇ ਪੈ ਗਿਆ। ਉਹਦਾ ਸ਼ੌਕ ਵੀ ਸੀ। ਇਹੋ ਹੀ ਸ਼ੌਕ ਉਹਨੂੰ ਸੇਂਟ ਜੋਜ਼ ਸਟੇਟ ਯੂਨੀਵਰਸਿਟੀ ਲੈ ਗਿਆ। 1997 ਦੇ ਵਿੱਚ ਉਹ ਯਾਹੂ ਦੇ ਵਿੱਚ ਭਰਤੀ ਹੋਇਆ। ਉਹਨੇ 9 ਸਾਲ ਤੱਕ ਸਿਰ ਸੁੱਟ ਕੇ ਯਾਹੂ ਦੇ ਵਿੱਚ ਕੰਮ ਕੀਤਾ। 2004 ਦੇ ਵਿੱਚ ਫੇਸਬੁੱਕ ਆਈ ਤੇ ਆਸਤਾ ਇੰਨੀ ਪਪੂਲਰ ਹੋ ਗਈ ਕਿ 2007 ਦੇ ਵਿੱਚ ਦੁਨੀਆ ਦੀ ਬੜੀ ਵੱਡੀ ਕੰਪਨੀ ਬਣ ਗਈ। ਜੈਨਕੌਮ ਨੇ ਫੇਸਬੁੱਕ ਦੇ ਵਿੱਚ ਅਪਲਾਈ ਕੀਤਾ ਪਰ ਫੇਸਬੁੱਕ ਵਾਲਿਆਂ ਨੂੰ ਇਹਦੇ ਵਿੱਚ ਕੋਈ ਪੋਟੈਂਸ਼ੀਅਲ ਨਜ਼ਰ ਨਾ ਆਇਆ। ਐਸੇ ਕਾਰਨ ਉਹਨੂੰ ਇਹ ਨੌਕਰੀ ਵੀ ਨਾ ਲੱਭ ਸਕੀ। ਉਹ ਮਜ਼ੀਦ 2 ਸਾਲ ਯਾਹੂ ਦੇ ਵਿੱਚ ਰਿਹਾ। ਉਹ ਆਈਫੋਨ ਖਰੀਦਣਾ ਚਾਹੁੰਦਾ ਸੀ। ਉਹਦੇ ਕੋਲ ਪੈਸੇ ਕੋਈ ਨਹੀਂ ਸੀ ਤੇ ਨਾ ਹੀ ਉਹਦੇ ਹਾਲਾਤ ਇਹਦੀ ਇਜਾਜ਼ਤ ਦੇ ਰਹੇ ਸਨ। ਥੋੜੇ ਪੈਸੇ ਜਮ੍ਹਾਂ ਕਰਕੇ ਉਹਨੇ ਨਵਾਂ ਆਈਫੋਨ ਖਰੀਦ ਲਿਆ ਤੇ ਇਹੋ ਹੀ ਆਈਫੋਨ ਉਹਦੀ ਜ਼ਿੰਦਗੀ ਬਦਲਣ ਦਾ ਕਾਰਨ ਬਣਿਆ। ਜੈਨਕੌਮ ਨੇ ਆਈਫੋਨ ਇਸਤੇਮਾਲ ਕਰਦਿਆਂ ਸੋਚਿਆ ਕਿ ਮੈਂ ਇਹੋ ਜਿਹੀ ਐਪਲੀਕੇਸ਼ਨ ਕਿਉਂ ਨਾ ਬਣਾਵਾਂ ਜਿਹੜੀ ਫੋਨ ਦਾ ਅਲਟਰਨੇਟ ਵੀ ਹੋਵੇ, ਜਿਹਦੇ ਜ਼ਰੀਏ SMS ਵੀ ਹੋ ਸਕੇ, ਤਸਵੀਰਾਂ ਵੀ ਭੇਜੀਆਂ ਜਾ ਸਕਣ, ਡਾਕੂਮੈਂਟਸ ਵੀ ਹੋ ਸਕਣ ਤੇ ਨਾਲੇ ਆਵਾਜ਼ ਵੀ ਭੇਜੀ ਜਾ ਸਕੇ। ਉਹਨੇ ਇਸ ਆਈਡੀਆ ਨੂੰ ਆਪਣੇ ਦੋਸਤ ਦੇ ਨਾਲ ਸ਼ੇਅਰ ਕੀਤਾ ਤੇ ਦੋਨੋਂ ਇਸ ਕੰਮ ਪਿੱਛੇ ਜੁੜ ਗਏ। WhatsApp ਇਹ ਐਪਲੀਕੇਸ਼ਨ ਫਰਵਰੀ 2009 ਦੇ ਵਿੱਚ ਲਾਂਚ ਹੋਈ ਤੇ ਵੇਖਦਿਆਂ ਇਹ ਇੰਨੀ ਪਪੂਲਰ ਹੋਈ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਈ। ਇਹਨੇ ਸਾਰੀ ਦੁਨੀਆ ਨੂੰ ਆਪਸ ਦੇ ਵਿੱਚ ਜੋੜ ਕੇ ਰੱਖ ਛੱਡਿਆ। ਹੁਣ ਜੈਨਕੌਮ ਨੂੰ WhatsApp ਨੇ ਥੋੜੇ ਜਿਹੇ ਮਹੀਨਿਆਂ ਦੇ ਵਿੱਚ ਹੀ ਅਰਬਪਤੀ ਬਣਾ ਛੱਡਿਆ। ਇਹ ਐਪਲੀਕੇਸ਼ਨ ਇੰਨੀ ਕਾਮਯਾਬ ਹੋਈ ਕਿ ਦੁਨੀਆ ਦੀਆਂ ਵੱਡੀਆਂ IT ਦੀਆਂ ਕੰਪਨੀਆਂ ਨੇ ਇਹਨੂੰ ਖਰੀਦਣ ਲਈ ਬੋਲੀ ਦੇਣਾ ਸ਼ੁਰੂ ਕਰ ਦਿੱਤੀ, ਪਰ ਇਹ ਇਨਕਾਰ ਕਰਦਾ ਰਿਹਾ। ਫਰਵਰੀ 2014 ਦੇ ਵਿੱਚ ਫੇਸਬੁੱਕ ਵੀ WhatsApp ਦੀ ਖਰੀਦਾਰੀ ਦੀ ਦੌੜ ਦੇ ਵਿੱਚ ਸ਼ਾਮਲ ਹੋ ਗਈ। ਫੇਸਬੁੱਕ ਦੀ ਜਦੋਂ ਇੰਤਜ਼ਾਮੀਆ ਨੇ ਇਹਦੇ ਨਾਲ ਰਾਬਤਾ ਕੀਤਾ ਤੇ ਉਹਦਾ ਹਾਸਾ ਨਿਕਲ ਗਿਆ। ਉਹਦੇ ਜ਼ਿਹਨ ਦੇ ਵਿੱਚ ਇਹ ਗੱਲ ਆਈ ਕਿ ਇਹ ਉਹ ਕੰਪਨੀ ਸੀ ਜਿਹਨੇ 2007 ਦੇ ਵਿੱਚ ਮੈਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਤੇਰੇ ਅੰਦਰ ਕੋਈ ਪੋਟੈਂਸ਼ੀਅਲ ਨਹੀਂ। ਇਹ ਸੋਚ ਕੇ ਉਹਨੇ ਫੇਸਬੁੱਕ ਨੂੰ ਹਾਂ ਕਰ ਦਿੱਤੀ। $19 ਬਿਲੀਅਨ ਦੇ ਵਿੱਚ ਸੌਦਾ ਹੋ ਗਿਆ। ਲੇਕਿਨ ਇਹ ਸੌਦੇ ਦੇ ਨਾਲ ਉਹਨੇ ਇੱਕ ਸ਼ਰਤ ਵੀ ਰੱਖੀ ਤੇ ਉਹ ਸ਼ਰਤ ਕੀ ਸੀ ਕਿ ਮੈਂ ਫੂਡ ਸਟੈਂਪਸ ਦੇਣ ਵਾਲੇ ਇਦਾਰੇ ਦੇ ਵੇਟਿੰਗ ਰੂਮ ਦੇ ਵਿੱਚ ਬਹਿ ਕੇ ਇਹਦੇ ਉੱਤੇ ਦਸਖਤ ਕਰਾਂਗਾ। ਇਹ ਜਿਹੜਾ ਕੰਟਰੈਕਟ ਅਸੀਂ ਕਰਾਂਗੇ। ਫੇਸਬੁੱਕ ਵਾਲਿਆਂ ਵਾਸਤੇ ਇਹ ਸ਼ਰਤ ਬੜੀ ਅਜੀਬ ਸੀ। ਲੋਕੀ ਮੁਆਹਦੇ ਕਰਦੇ ਨੇ, ਕੰਟਰੈਕਟ ਕਰਦੇ ਨੇ ਆਪਣੇ ਦਫ਼ਤਰ ਦੇ ਵਿੱਚ, ਆਪਣੇ ਆਫਿਸ ਦੇ ਵਿੱਚ, ਤੇ ਉਹ ਕਰਨਾ ਚਾਹ ਰਿਹਾ ਸੀ ਫੂਡ ਸਟੈਂਪ ਦੇ ਵੇਟਿੰਗ ਹਾਲ ਦੇ ਵਿੱਚ। ਇਹਦਾ ਕੀ ਕਾਰਨ ਸੀ ਇਹ ਅਸੀਂ ਤੁਹਾਨੂੰ ਦੱਸਦੇ ਹਾਂ। ਜਦੋਂ ਉਹ ਅਮਰੀਕਾ ਦੇ ਵਿੱਚ ਆਏ ਸੀ ਤੇ ਕਈ ਵਾਰੀ ਭੁੱਖੇ ਧਿਆਣੇ ਇੱਥੇ ਆ ਕੇ ਸ਼ਾਮ ਤੱਕ ਬੈਠੇ ਰਹਿੰਦੇ ਸਨ। ਵੇਟਿੰਗ ਰੂਮ ਦੇ ਵਿੱਚ ਬੈਠੀ ਜ਼ਨਾਨੀ ਕਈ ਵਾਰੀ ਉਹਨਾਂ ਨੂੰ ਆਖਦੀ ਸੀ, ਕਿੰਨੀ ਦੇਰ ਤੱਕ ਤੁਸੀਂ ਖੈਰਾਤ ਦੇ ਉੱਤੇ ਪਲਦੇ ਰਹੋਗੇ, ਤੁਸੀਂ ਕੋਈ ਕੰਮ ਕਿਉਂ ਨਹੀਂ ਕਰਦੇ। ਉਹ ਕਈ ਵਾਰੀ ਉਹਨਾਂ ਵੱਲ ਵੇਖ ਕੇ ਤੰਜ਼ੀਆ ਹੱਸਦੀ ਸੀ, ਪਰ ਇਹ ਲੋਕੀ ਚੁੱਪ ਕਰਕੇ ਖਲੋਤੇ ਰਹਿੰਦੇ ਸਨ। ਇਹ ਜ਼ਨਾਨੀ ਉਹਨਾਂ ਨੂੰ ਸਲਿੱਪ ਦਿੰਦੀ ਸੀ, ਮਾਂ ਕਾਗਜ਼ ਤੇ ਦਸਖਤ ਕਰਦੀ ਸੀ ਤੇ ਉਹਨਾਂ ਨੂੰ ਖਾਣ ਪੀਣ ਦੀਆਂ ਸ਼ੈਵਾਂ ਲੱਭ ਜਾਂਦੀਆਂ ਸਨ। ਕਈ ਸਾਲ, ਕਈ ਵਰੇ ਉਹ ਐਸੇ ਚੱਕਰ 'ਚ ਹੀ ਪਏ ਰਹੇ ਤੇ ਜਦੋਂ ਉਹਨੂੰ ਕਾਮਯਾਬੀ ਮਿਲੀ ਤੇ ਇਹ ਆਪਣੀ ਜ਼ਿੰਦਗੀ ਦੀ ਸਾਰਿਆਂ ਤੋਂ ਵੱਡੀ ਕਾਮਯਾਬੀ ਉਸੇ ਫੂਡ ਸਟੈਂਪ ਦੇ ਵੇਟਿੰਗ ਹਾਲ ਦੇ ਵਿੱਚ ਸੈਲੀਬ੍ਰੇਟ ਕਰਨਾ ਚਾਹੁੰਦਾ ਸੀ।
ਉਹ ਜ਼ਨਾਨੀ ਅੱਜ ਵੀ ਕਾਊਂਟਰ ਤੇ ਮੌਜੂਦ ਸੀ। ਉਹਨੇ ਚੈੱਕ ਦੇ ਉੱਤੇ ਸਾਈਨ ਕੀਤੇ ਤੇ ਕਾਊਂਟਰ ਤੇ ਖਲੋਤੀ ਜ਼ਨਾਨੀ ਨੂੰ ਵਿਖਾ ਕੇ ਕਹਿਣ ਲੱਗਾ, ਆਈ ਗॉट ਅ ਜੌਬ, ਤੇ ਉਹ ਸੈਂਟਰ ਤੋਂ ਬਾਹਰ ਨਿਕਲ ਗਿਆ। ਐਸੀ ਉਹ ਕਹਾਣੀ ਜਿਹੜੀ ਇੱਕ ਗਰੀਬ ਫੈਮਿਲੀ ਤੋਂ ਸ਼ੁਰੂ ਹੋਈ, ਜਿਨਨੇ ਉਹਦੀ ਮਿਹਨਤ ਤੇ ਲਗਨ ਦੇ ਨਾਲ ਉਹਨੂੰ ਖਰਬਪਤੀ ਬਣਾ ਛੜਿਆ।